ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਨੂੰ ਆਪਾਂ ਸਭ ਨੂੰ ਜੀ ਹਾਂ ਕਹਿੰਦੇ ਆ। ਹੁਣ ਆਪਾਂ ਥਰਡ ਵਾਲੇ ਸੈਗਮੈਂਟ ਦੇ ਵਿੱਚ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪੰਜਾਬ ਦੇ ਕਿਸਾਨਾਂ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਜੋ ਪੰਜਾਬ ਵਿੱਚ ਕਿਸਾਨਾਂ ਦਾ ਜਿਹੜਾ ਅੰਦੋਲਨ ਹੈ ਪੂਰੇ ਜ਼ੋਰਾਂ ਸ਼ੋਰਾਂ ਤੇ ਜਾਰੀ ਹੈ ਔਰ ਇਸ ਦਾ ਕਾਫਲਾ ਹੋਰ ਵੀ ਵੱਧਦਾ ਜਾ ਰਿਹਾ ਹੈ ਔਰ ਬਹੁਤ ਸਾਰੀਆਂ ਥਾਵਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਸਾਨਾਂ ਦੇ ਜਿਹੜੇ ਨਾਇਕ ਵਜੋਂ ਜਿਹੜਾ ਉਭਾਰਿਆ ਜਾ ਰਿਹਾ ਹੈ ਔਰ ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ ਲਗਭਗ 310 ਸਾਲ ਪਹਿਲਾਂ। ਸੋ ਉਹਨਾਂ ਨੂੰ ਜ਼ਿਮੀਂਦਾਰ ਬਣਾ ਦਿੱਤਾ ਸੀ ਤੇ ਹੁਣ ਜਿਹੜੀ ਮੋਦੀ ਸਰਕਾਰ ਹੈ ਕਿਸਾਨਾਂ ਨੂੰ ਬੇਜ਼ਮੀਨੇ ਕਰਕੇ ਕਸਿਆਰਿਆਂ ਵਾਂਗ ਉਹਨਾਂ ਨੂੰ ਬਣਾਉਣ ਤੇ ਤੁੱਲੀ ਹੋਈ ਹੈ। ਕੈਨੇਡਾ ਤੋਂ ਸਾਡੇ ਇੱਕ ਬਹੁਤ ਹੀ ਪਿਆਰੇ ਵਿਊਅਰਸ ਜਿਹੜੇ ਬਲਬੀਰ ਸਿੰਘ ਹੋਰਾਂ ਨੇ ਸਵਾਲ ਕੀਤਾ ਹੈ ਕਿ ਮੋਦੀ ਸਰਕਾਰ ਨੇ ਕਸ਼ਮੀਰ ਨੂੰ ਵੇਚਣ ਤੇ ਲਾ ਦਿੱਤਾ ਹੈ, ਪੰਜਾਬ ਨੂੰ ਪੂਰੀ ਤਰ੍ਹਾਂ ਦਬਾ ਕਰ ਦਿੱਤਾ ਹੈ ਤੇ ਅੱਗੂ ਹੁਣ ਕਿਹਦੀ ਵਾਰੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕਿਸਾਨ ਅੰਦੋਲਨ ਜਿਹੜਾ ਮੈਂ ਸਮਝਦਾ ਵੀ ਪੰਜਾਬ ਦੀ ਹੋਂਦ ਦਾ ਅੰਦੋਲਨ ਬਣਦਾ ਜਾ ਰਿਹਾ ਹੈ ਔਰ ਆਰ ਪਾਰ ਦੀ ਲੜਾਈ ਸਾਹਮਣੇ ਨਜ਼ਰ ਆ ਰਹੀ ਹੈ। ਹਾਲਾਂਕਿ ਇਸ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿੱਥੇ ਕਿਸਾਨ ਜਥੇਬੰਦੀਆਂ ਨੇ ਅਜੇ ਤੱਕ ਇੱਕ ਬੜਾ ਜਿਹਨੂੰ ਫੂਕ ਕੇ ਪੈਰ ਰੱਖਣ ਵਾਲੀ ਪਹੁੰਚ ਰੱਖੀ ਹੈ ਉਸ ਦੇ ਨਤੀਜੇ ਵੀ ਸਾਹਮਣੇ ਨੇ। ਹਾਲਾਂਕਿ ਥੋੜੇ ਬਹੁਤ ਕ੍ਰੈਕਸ ਵੀ ਨਜ਼ਰ ਆਏ ਜਾਂ ਆ ਰਹੇ ਨੇ ਔਰ ਕੁਝ ਜਿਹੜੀ ਆਪਸੀ ਬਿਆਨਬਾਜ਼ੀਆਂ ਜਿਹੜੀਆਂ ਖਾਸ ਤੌਰ ਤੇ ਸੋਸ਼ਲ ਮੀਡੀਆ ਉਹਨੂੰ ਕਾਫੀ ਫਿਰ ਚੁੱਕਦਾ ਹੈ, ਉਹ ਵੀ 24 ਘੰਟੇ 'ਚ ਦੇਖਣ 'ਚ ਆਈਆਂ ਪਰ ਉਹ ਰਿਜ਼ੋਲਵ ਹੋਣ ਵੱਲ ਵੀ ਤੁਰੀਆਂ। ਔਰ ਇਸ 'ਚ ਕੋਈ ਸ਼ੱਕ ਨਹੀਂ ਕਿ ਇਹ ਜਿਹੜੀ ਨੀਤੀ ਮੋਦੀ ਸਰਕਾਰ ਦੀ ਹੈ ਉਹ ਸਿੱਧੀ ਪੰਜਾਬ ਨੂੰ ਉਸ ਜਿਹਨੂੰ ਜ਼ੁਲਮ ਦਾ ਚੱਕਾ ਅਸੀਂ ਕਹਿੰਦੇ ਆ ਉਹਦੇ ਥੱਲੇ ਪੀਣ ਦੀ ਹੈ। ਪਰ ਇਸ ਵੇਲੇ ਜਿਹੜਾ ਇੱਕ ਪਾਸੇ ਸੋਲੀਡੈਰਿਟੀ ਹੈ, ਇੱਕ ਮੁੱਠਤਾ ਹੈ, ਦੂਸਰੇ ਪਾਸੇ ਚੀਨ ਬਾਰਡਰ ਤੇ ਬੈਠਾ ਹੋਇਆ ਹੈ ਔਰ ਵੱਧ ਰਹੀਆਂ ਟੈਨਸ਼ਨਸ ਨੇ ਉਸ ਖਿੱਤੇ ਦੀਆਂ। ਉਸ ਕਰਕੇ ਉਹਨਾਂ ਨੇ ਅਜੇ ਤੱਕ ਸਾਨੂੰ ਉਵੇਂ ਸਿੱਧਾ ਹੱਥ ਨਹੀਂ ਪਾਇਆ। ਹਾਲਾਂਕਿ ਉਹਨਾਂ ਨੇ ਇੱਕ ਕੋਸ਼ਿਸ਼ ਜਿਹੜੀ ਇਹ ਦੱਸਣ ਦੀ ਜਦੋਂ ਕਿਸਾਨਾਂ ਨੇ ਕੈਪਟਨ ਅਮਰਿੰਦਰ ਦੀ ਅਪੀਲ ਦੇ ਉੱਤੇ ਔਰ ਇਹ ਰਿਅਲਾਈਜ਼ ਕਰਦੇ ਆ ਕਿ ਚਲੋ ਸੀਜ਼ਨ ਵੀ ਚੱਲ ਰਿਹਾ, ਝੋਨੇ ਦਾ ਗੋਦਾਮ ਖਾਲੀ ਹੋਣੇ ਨੇ, ਨਵੀਂ ਖਰੀਦ ਹੋ ਰਹੀ ਹੈ ਔਰ ਜਿਹੜੀਆਂ ਮਾਲ ਗੱਡੀਆਂ ਨੇ ਉਹਨਾਂ ਦੀ ਇਜਾਜ਼ਤ ਦੇ ਦਿੰਨੇ ਔਰ ਉਹਨਾਂ ਦੇ ਮਿਨਿਸਟਰ ਨੇ ਕਿਹਾ ਜੀ ਨਹੀਂ ਅਸੀਂ 2-3 ਦਿਨ ਚਲਾਈਆਂ, ਉਹਨਾਂ ਨੇ ਫਿਰ ਬੰਦ ਕਰਤੀਆਂ ਜੀ ਸਿਕਿਉਰਿਟੀ ਦਾ ਖਤਰਾ ਹੈ ਔਰ ਜੇ ਕਰਨਾ ਤੇ ਸਾਰੇ ਪੰਜਾਬ ਸਰਕਾਰ ਯਕੀਨੀ ਬਣਾਏ ਕਿ ਸਾਰੀਆਂ ਗੱਡੀਆਂ ਟ੍ਰੇਨਾਂ ਟਰੈਕ ਤੇ ਚੱਲਣ। ਹੁਣ ਇਸ ਗੱਲ ਨੇ ਬਹੁਤ ਜਿਹੜੀ ਕੌੜ ਵੀ ਦਿੱਤੀ ਕਿ ਵੀ ਤੁਸੀਂ ਇੱਕ ਪਾਸੇ ਤਾਂ ਸਾਨੂੰ ਜਿਹੜਾ ਉਹ ਕਿਸਾਨ ਐਕਟ ਲਿਆ ਕੇ ਵੈਸੇ ਬੇਜ਼ਮੀਨੇ ਕਰਨ ਜਾ ਰਹੇ ਹੋ, ਹੁਣ ਤੁਸੀਂ ਜੇ ਬਾਹਰੋਂ ਪੰਜਾਬ 'ਚ ਹੀ ਨਹੀਂ ਆਉਣ ਦੇਣੀਆਂ ਮਾਲ ਗੱਡੀਆਂ ਵੀ ਔਰ ਤੁਸੀਂ ਸਾਨੂੰ ਇਵੇਂ ਹੀ ਸੀ ਜੋ ਇਹਨਾਂ ਨੇ ਹਾਲ ਨੇਪਾਲ ਦਾ ਕੀਤਾ ਸੀ ਨਾਕਾਬੰਦੀ ਕਰਕੇ ਵੀ ਇਹ ਤਾਂ ਟੋਟਲੀ ਨਾਕਾਬੰਦੀ ਹੋ ਗਈ। ਔਰ ਇਹਦਾ ਇੰਨਾ ਕੁ ਗੁੱਸਾ ਸੀ ਔਰ ਮੈਨੂੰ ਇਹ ਲੱਗਦਾ ਹੈ ਵੀ ਉਹਨਾਂ ਦੀਆਂ ਏਜੰਸੀਆਂ ਨੇ ਦੇਖਿਆ ਕਿ ਵੀ ਇਹ ਪੰਜਾਬ ਬਿਲਕੁਲ ਹੀ ਜੇ ਤੁਸੀਂ ਬੰਦ ਕਰ ਦੇਣਾ ਫਿਰ ਅਸੀਂ ਲਾਹੌਰ ਵੱਲ ਜਾਵਾਂਗੇ, ਉਹਨਾਂ ਨੂੰ ਕਹਾਂਗੇ ਜੀ ਅਸੀਂ ਆ ਕਿੰਨਾ ਕੁ ਹੁਸੈਨੀ ਵਾਲਾ ਵਾਹਗਾ ਜੇ ਲੱਖਾਂ ਲੋਕ ਤੁਰ ਪੈਣ ਇਹਨਾਂ ਦੇ ਚੁੱਕ ਕੇ ਬਾਹਰ ਮਾਰਨਗੇ, ਕਹਿਣਗੇ ਬਾਰਡਰ ਖੋਲ ਦਿੱਤਾ। ਪਾਕਿਸਤਾਨ ਨੂੰ ਵੀ ਕਹਾਂਗੇ ਕਿ ਭਾਈ ਕਰ ਲਓ, ਦੇ ਦਿਓ ਮਾਨਤਾ ਕਿ ਭਾਈ ਅਸੀਂ ਹੁਣ ਇਹਨਾਂ ਤੋਂ ਸਾਡਾ ਖਹਿੜਾ ਛੁੱਟਾ। ਸੋ ਮੇਰਾ ਖਿਆਲ ਹੈ ਵੀ ਉਹਨਾਂ ਨੇ ਰਿਅਲਾਈਜ਼ ਕੀਤਾ ਵੀ ਇਸ ਇਸ਼ੂ ਦੇ ਉੱਤੇ ਅਜੇ ਸਿੱਧੀ ਕਨਫਰੰਟੇਸ਼ਨ ਨੂੰ ਕੁਝ ਦੇਰ ਲਈ ਟਾਲੋ ਜਦੋਂ ਤੱਕ ਉਹ ਆਪਣੇ ਵਿੱਚ ਵਿਚੋਲੀਏ ਵਾੜ ਕੇ ਸਾਰੇ ਨੂੰ ਕੋਈ ਹੋਰ ਪਾਸੇ ਤਬਦੀਲ ਨਹੀਂ ਕੀਤਾ ਜਾਂਦਾ। ਔਰ ਇਹ ਖਬਰ ਹੈ ਕਿ ਵੀ resumed operations of 97 goods trains in Punjab Railways, economy back on track once again as freight trains operation in Punjab have been restored. So ਮਤਲਬ 24 ਜਾਂ 48 ਘੰਟੇ ਦੇ ਵਿੱਚ ਉਹਨਾਂ ਨੇ 97 ਗੱਡੀਆਂ ਜਿਹੜੀਆਂ ਨੇ ਮਾਲ ਗੱਡੀਆਂ ਉਹ ਵਾਪਸ ਪੰਜਾਬ ਚਲਾਉਣ ਦਾ ਫੈਸਲਾ ਕੀਤਾ। ਸੋ ਮੈਂ ਸਮਝਦਾ ਵੀ ਕੁਝ ਚੀਜ਼ਾਂ ਹਾਲਾਂ ਜਿਸ ਨੂੰ ਕਹਿੰਦੇ ਨੇ ਕਿ ਵੀ ਵਾਰ ਇਹ ਵੱਡੀ ਹੈ, ਵਾਰ ਕਿਸ ਪਾਸੇ ਜਾਏਗੀ, ਇਹ ਬੈਟਲਸ ਹੁੰਦੀਆਂ ਛੋਟੀਆਂ ਔਰ ਕਈ ਵਾਰੀ ਇਹਨੂੰ ਅੱਜ ਦੇ ਪੀਰੀਅਡ 'ਚ ਵੀ ਜੰਗ ਹਮੇਸ਼ਾ ਕੋਈ ਹਥਿਆਰਾਂ ਨਾਲ ਲੜਨ ਦੀ ਨਹੀਂ ਹੁੰਦੀ ਜਾਂ ਵੱਡੀ ਫੌਜ ਛੋਟੀ ਨੂੰ ਇਵੇਂ ਨਹੀਂ ਹੁੰਦਾ। ਸਭ ਤੋਂ ਇੰਪੋਰਟੈਂਟ ਹੁੰਦੀ ਹੈ ਵਾਰ ਆਫ ਨਰਵਸ ਕਿ ਵੀ ਤੁਹਾਡੇ ਹੌਸਲੇ ਪਰਖੇ ਜਾਂਦੇ ਨੇ ਕਿ ਭਾਈ ਕਿੰਨੇ ਕੁ ਦਿਲੋਂ ਗੁਰਦੇ ਨਾਲ ਤੁਸੀਂ ਬੈਠੇ ਹੋ। ਸੋ ਮੈਂ ਸਮਝਦਾ ਵੀ ਇਸ ਇਸ਼ੂ ਤੇ ਤਾਂ ਇੱਕ ਵਾਰ ਪੰਜਾਬ ਨੇ ਇਹਨਾਂ ਨੂੰ ਅਨਨਰਵ ਕੀਤਾ ਔਰ ਇਹਨਾਂ ਨੇ ਗੂਡਸ ਟ੍ਰੇਨ ਵਾਪਸ ਚਲਾਈ ਹੈ ਕਿਉਂਕਿ ਇਸ ਕਿਸਮ ਦੀ ਇੱਕ ਖਬਰ ਜਿਹੜੀ ਕਿ ਬਾਰਡਰ ਤੇ ਝਗੜੇ ਦੇ ਨਾਲ ਰਿਲੇਟਡ ਮਿਜ਼ੋਰਮ ਔਰ ਅਸਾਮ ਦਾ ਚੱਲ ਰਿਹਾ ਸੀ ਔਰ ਮਿਜ਼ੋਰਮ ਨੇ ਵੀ ਐਗਜ਼ੈਕਟਲੀ ਇਹੀ ਧਮਕੀ ਦਿੱਤੀ ਸੀ ਔਰ ਇਹ ਖਬਰ ਸੀ
ਕਿ ਵੀ ਅਸਾਮ ਤੋਂ ਉਹਨਾਂ ਨੇ ਸਪਲਾਈ ਬੰਦ ਕਰ ਦਿੱਤੀ ਮਿਜ਼ੋਰਮ ਦੀ, ਔਰ ਮਿਜ਼ੋਰਮ ਨੇ ਕਿਹਾ, ਮਿਜ਼ੋਰਮ ਨੇ ਐਲਾਨ ਕੀਤਾ ਹੈ ਕਿ ਜੇ ਆਉਂਦੇ ਦਿਨਾਂ 'ਚ ਭਾਰਤ ਵਾਲੇ ਪਾਸਿਓਂ ਸਪਲਾਈ ਨਹੀਂ ਖੁੱਲ੍ਹਦੀ ਤਾਂ ਗੁਆਂਢੀ ਦੇਸ਼ਾਂ ਤੋਂ ਜ਼ਰੂਰੀ ਵਸਤਾਂ ਮੰਗਵਾਈਆਂ ਜਾਣਗੀਆਂ। ਮਿਜ਼ੋਰਮ ਦੇ ਮੁੱਖ ਮੰਤਰੀ ਜ਼ੋਰਮਬਾਂਗਾ ਨੇ ਕਿਹਾ ਕਿ ਜੇਕਰ ਬਰਾਕ ਘਾਟੀ ਦੇ ਸਥਾਨ ਤੋਂ ਅਸਾਮ ਮਿਜ਼ੋਰਮ ਬਾਰਡਰ ਨਹੀਂ ਖੁੱਲ੍ਹਦਾ ਤਾਂ ਉਹ ਮਿਆਂਮਾਰ ਤੇ ਬੰਗਲਾਦੇਸ਼ ਤੋਂ ਆਪਣੇ ਟਰੱਕਾਂ ਰਾਹੀਂ ਜ਼ਰੂਰੀ ਵਸਤਾਂ ਮੰਗਵਾਉਣਗੇ। ਐਗਜ਼ੈਕਟਲੀ ਜੋ ਅਸੀਂ ਕਿਹਾ ਕਿ ਅਸੀਂ ਫਿਰ ਲਾਹੌਰ ਔਰ ਕਸੂਰ ਉਧਰ ਹੁਸੈਨੀ ਵਾਲਾ ਉਧਰ ਵਾਘਾ ਇਹਨੂੰ ਚੱਕੋ ਬਾਹਰ ਮਾਰੋ, ਉੱਥੇ ਲਾਇਆ ਝੰਡੇ ਲਾ ਕੇ ਬੈਠੇ ਆ ਉੱਥੇ ਕਿ ਜੀ ਇਹ ਭਾਰਤ ਦੀ ਚੈੱਕ ਪੋਸਟ ਹੈ, ਫਿਰ ਤਾਂ ਸਾਡਾ ਸਿੱਧਾ ਹੀ ਬਾਰਡਰ ਲੱਗਿਆ। ਇਹੀ ਗੱਲ ਐਗਜ਼ੈਕਟਲੀ ਮਿਜ਼ੋਰਮ ਦੇ ਚੀਫ ਮਿਨਿਸਟਰ ਨੇ ਕਹੀ, ਕਿਉਂਕਿ ਉੱਥੇ ਵੀ ਉਹਨਾਂ ਨੇ ਇਸ ਕਿਸਮ ਦਾ ਕਰਕੇ ਅਸਾਮ ਨੇ ਬੰਦ, ਉਹਨੇ ਕਿਹਾ ਜੀ ਅਸੀਂ ਫਿਰ ਬੰਗਲਾਦੇਸ਼ ਔਰ ਮਿਆਂਮਾਰ ਦੇ ਨਾਲ ਖੋਲਾਂਗੇ, ਔਰ ਇਹ ਉੱਥੇ ਔਰ ਇਹਦੀ ਇਹ ਬੈਕਗਰਾਊਂਡ 'ਚ ਹੈ। ਔਰ ਈਵਨ ਮੈਂ ਸਮਝਦਾ ਹਾਂ ਵੀ ਬੇਸ਼ੱਕ ਕਾਂਗਰਸ ਜਾਂ ਅਮਰਿੰਦਰ ਸਿੰਘ ਜਾਂ ਪੰਜਾਬ ਕਾਂਗਰਸ ਦਾ ਚੀਫ ਸੁਨੀਲ ਜਾਖੜ ਇਹ ਆਪੋ ਆਪਣੀਆਂ ਸਿਆਸੀ ਖੇਡਾਂ ਦੇ ਉੱਤੇ ਨੇ, 2022 ਦੀਆਂ ਚੋਣਾਂ ਨੂੰ ਲੈ ਕੇ ਇਹਨਾਂ ਨੂੰ ਹੈ, ਲੇਕਿਨ ਇੱਕ ਦੋ ਗੱਲਾਂ ਬੜੀਆਂ ਇਹਨੇ ਸੁਨੀਲ ਜਾਖੜ ਨੇ ਪਤੇ ਦੀਆਂ ਕੀਤੀਆਂ ਜਿਹੜੀਆਂ ਦੱਸ ਰਹੀਆਂ, ਕਿਉਂਕਿ ਇਹ ਜਦੋਂ ਇੱਕ ਪੰਜਾਬ ਦਾ ਹਿੰਦੂ ਬੋਲਦਾ, ਔਰ ਇਹ ਜਾਖੜ ਬਲਰਾਮ ਜਾਖੜ ਦਾ ਮੁੰਡਾ ਹੈ ਜਿਹਨੇ ਇਹ ਕਿਹਾ ਸੀ, ਇਹਦੇ ਪਿਓ ਨੇ ਜਿਹੜਾ ਸਪੀਕਰ ਵੀ ਸੀ ਇੰਡੀਅਨ ਪਾर्लियामेंट ਦਾ, एग्रीकल्चर मिनिस्टर भी सी, कि अगर भारत की एकता अखंडता के लिए 20 करोड़ सिखों को मारना भी पड़ गया, 2 करोड़ सिखों को मारना भी पड़ा, तो हम इससे हिचकिचाएंगे नहीं। हुण मैं जो ਇਹਦੀ ਇਹ ਸਟੇਟਮੈਂਟ ਦੇਖੀ ਕਿ ਬਈ ਉਹਨੇ, ਔਰ ਇਹਦੀ ਹੈਡਲਾਈਨ ਇਹ ਲੱਗੀ ਹੋਈ ਹੈ ਕਿ ਵੀ ਜਿਵੇਂ ਪਾਬੰਦੀਆਂ ਲਾ ਰਹੇ ਨੇ, ਟ੍ਰੇਨਾਂ ਵੀ ਬੰਦ, ਦੂਜਾ ਵੀ ਉਹਨਾਂ ਨੇ ਕਿਹਾ ਕਿ ਹੁਣ ਮੱਕੀ ਦੀ ਰੋਟੀ ਤੇ ਸਰੋਂ ਦੇ ਸਾਗ ਤੇ ਵੀ ਲੱਗ ਸਕਦੀ ਹੈ ਪਾਬੰਦੀ ਕਿ ਵੀ ਇਹਨੇ ਮੋਦੀ ਨੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਕਿਸਾਨਾਂ ਵੱਲੋਂ ਰੋਸ ਵਿਖਾਵੇ ਕੀਤੇ ਜਾ ਰਹੇ ਨੇ, ਔਰ ਇਹ ਪੰਜਾਬ 'ਚ ਮਾਲ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਹੈ। 2 ਟਵੀਟ ਉਹਨੇ ਕੀਤੇ। ਪਹਿਲੇ ਉਹਨਾਂ ਨੇ ਟਵੀਟ 'ਚ ਕਿਹਾ ਕਿ ਪੰਜਾਬੀਆਂ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ ਦਾ ਸਬਕ ਸਿਖਾਉਣ ਲਈ ਦਿੱਲੀ ਦਾ ਕੋਈ ਸਿਆਣਾ ਵਿਅਕਤੀ ਭਾਰਤ ਦੇ ਵਿੱਚ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਰੱਖਣ ਤੇ ਵੀ ਪਾਬੰਦੀ ਲਾ ਸਕਦਾ। ਉਹਨੇ ਕਿਹਾ ਜੀ ਹੁਣ ਤਾਂ ਇਹੀ ਰਹਿ ਗਿਆ ਕਿ ਬਈ ਇਹਦੇ ਤੇ ਵੀ ਪਾਬੰਦੀ ਹੈ। ਔਰ ਜਿਹੜਾ ਉਹਨਾਂ ਦਾ ਦੂਸਰਾ ਟਵੀਟ ਹੈ ਉਹ ਇਸ ਤੋਂ ਵੀ ਹੈ ਜੋ ਅਸੀਂ ਗੱਲ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਪਹਿਲਾਂ ਪੰਜਾਬ ਦੇ GST ਦਾ ਬਕਾਇਆ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ, ਕਿੰਨੇ ਹਜ਼ਾਰ 8-9 ਹਜ਼ਾਰ ਕਰੋੜ ਉਹਨਾਂ ਦੇ ਕੋਲ ਦੇ ਨਹੀਂ ਰਹੇ। ਹੁਣ ਪੰਜਾਬ ਲਈ ਰੇਲ ਗੱਡੀਆਂ ਰੋਕ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ 2 ਹੀ ਸੈਂਟੈਂਸ ਮਨ ਚ ਆਉਂਦੇ ਨੇ। ਪਹਿਲਾ ਜਿਹੜੇ ਕਿ ਜਦੋਂ ਇੰਟਰਨੈਸ਼ਨਲ ਕਿਸੇ ਨਾਲ ਦੁਸ਼ਮਣੀ ਹੁੰਦੀ ਹੈ, 2 ਦੇਸ਼ ਇੱਕ ਦੂਜੇ ਦੇ ਖਿਲਾਫ ਕੀ ਕਰਦੇ ਨੇ, ਉਹਦੇ 'ਚ ਕਿਹਾ ਪਹਿਲਾ ਜਿਹੜਾ ਉਹ ਆਰਥਿਕ ਪਾਬੰਦੀਆਂ ਕਿ ਇਕਨੋਮਿਕਲ ਸੈਂਕਸ਼ਨ, ਇਹੀ ਅਮਰੀਕਨ ਕਾਂਗਰਸ ਕਰਦੀ ਹੈ ਜਿਹਨੂੰ ਪਨਿਸ਼ ਕਰਨਾ ਹੈ, ਜਾਂ UN। ਉਹਨੂੰ ਕਿਹਾ ਜੀ ਤੁਸੀਂ ਸਾਡੇ ਤੇ ਆਰਥਿਕ ਪਾਬੰਦੀਆਂ, ਐਗਰੀਕਲਚਰ ਸਾਡੀਆਂ ਜ਼ਮੀਨਾਂ ਖੋਹ ਲਈਆਂ, ਇਹ ਲਾ ਦਿੱਤੀਆਂ। ਤੇ ਦੂਸਰਾ ਹੁੰਦੀ ਹੈ ਨਾਕਾਬੰਦੀ, ਹੁਣ ਤੁਸੀਂ ਆਣ ਹੀ ਨਹੀਂ ਦੇਣੀਆਂ ਟ੍ਰੇਨਾਂ, ਤੇ ਨਾਕਾਬੰਦੀ ਕਰਤੀ। ਹੁਣ ਅੱਗੋਂ ਕੀ ਹੈ ਫਿਰ? ਅੱਗੋਂ ਕੀ ਤਾਂ ਜ਼ਾਹਰ ਹੀ ਹੈ ਕਿ ਵੀ ਹੁਣ ਤਾਂ ਜੇ ਤੁਸੀਂ ਇਹ ਡਿਕਲੇਰੇਸ਼ਨ ਆਫ ਵਾਰ ਹੁੰਦੀ ਹੈ, ਤੁਸੀਂ ਇਕਨੋਮਿਕਲ ਸੈਂਕਸ਼ਨਸ ਵੀ ਲਾ ਦਿੱਤੀਆਂ ਤੇ ਨਾਕਾਬੰਦੀ ਵੀ ਕਰ ਦਿੱਤੀ। ਤੀਸਰਾ ਤਾਂ ਫਿਰ ਇਹੀ ਹੈ ਜਿਵੇਂ ਸੰਤ ਭਿੰਡਰਾਣੇ ਨੇ ਕਿਹਾ ਸੀ ਕਿ ਠੀਕ ਹੈ ਭਾਈ, ਤੁਸੀਂ ਹਰਿਆਣੇ 'ਚੋਂ ਸਾਨੂੰ ਲੰਘਣ ਨਹੀਂ ਦੇਣਾ ਚਾਹੁੰਦੇ ਏਸ਼ੀਆਡ 82 ਦੇ ਪ੍ਰੋਟੈਸਟ ਲਈ, ਅਸੀਂ ਹੁਣ ਲਾਹੌਰ ਵੱਲ ਹੀ ਦੇਖਦੇ ਹਾਂ ਵੀ ਇੱਧਰੋਂ ਬੰਦ ਹੀ ਕਰ ਦੇਣੇ, ਪਰਮਾਨੈਂਟ ਹੀ ਬੰਦ। ਤੁਸੀਂ ਸਾਨੂੰ, ਅਸੀਂ ਵੀ ਚਲੋ ਚੰਗਾ ਸਾਡੀ ਤੁਹਾਡੇ ਤੋਂ ਜਿਹੜਾ ਖਹਿੜਾ ਛੁੱਟਾ। ਸੋ ਇਸ ਸਾਰੇ ਦੇ ਉੱਤੇ ਈਵਨ ਹੁਣ ਕਿਉਂਕਿ ਅਕਾਲੀਆਂ ਨੂੰ ਵੀ ਜਿਹਨੂੰ ਕਹਿੰਦੇ ਨੇ ਕਿ ਵੀ ਜਬ ਦਿਆ ਰੰਜ ਬੁੱਤੋਂ ਨੇ ਤਾਂ ਖੁਦਾ ਯਾਦ ਆਇਆ, ਜਿਹੜੇ RSS ਦੀ ਕੱਛ 'ਚ ਵੜੇ ਹੋਏ ਸੀ। ਹੁਣ ਕਸ਼ਮੀਰ 'ਚ ਜਿਹੜਾ ਇਹਨਾਂ ਨੇ ਕਿਹਾ ਜੀ ਕੋਈ ਵੀ ਜਾ ਕੇ ਜ਼ਮੀਨ ਖਰੀਦ ਸਕਦਾ। ਉਹਨਾਂ ਦਾ ਜਿਹੜਾ ਸਪੋਕਸਪਰਸਨ ਹੈ ਅਕਾਲੀ ਦਲ ਦਾ ਦਲਜੀਤ ਸਿੰਘ ਚੀਮਾ, ਉਹਨੇ ਕਿਹਾ ਕਿ ਵੀ ਇਹ ਜਿਹੜਾ ਬਹੁਤ ਫਿਰਕੂ ਫੈਸਲਾ ਹੈ, ਇਹ ਡਬਲ ਸਟੈਂਡਰਡ ਨੇ BJP ਗਵਰਨਮੈਂਟ ਦੇ ਕਿ ਵੀ ਤੁਸੀਂ, ਉਹਨਾਂ ਨੇ ਕਿਹਾ ਵੀ ਜੇ ਪੰਜਾਬ ਦੇ ਕਿਸਾਨ ਨਾ ਗੁਜਰਾਤ ਜਾ ਕੇ ਜ਼ਮੀਨ ਖਰੀਦ ਸਕਦੇ ਨੇ, ਨਾ ਰਾਜਸਥਾਨ 'ਚ ਲੈ ਸਕਦੇ ਨੇ, ਨਾ ਹਿਮਾਚਲ 'ਚ ਕੋਈ ਜ਼ਮੀਨ ਲੈ ਸਕਦੇ, ਤੇ ਇਹ ਜਿਹੜਾ ਤੁਸੀਂ ਕਸ਼ਮੀਰ ਦੇ ਉੱਤੇ ਜਾਰੀ ਕੀਤਾ ਕਿ ਬਈ ਉੱਥੇ ਹਰ ਇੱਕ ਨੂੰ ਖੋਲ੍ਹਿਆ ਕਿ ਜਿਹੜਾ ਮਰਜ਼ੀ ਜਾ ਕੇ ਜ਼ਮੀਨ ਲਏ, ਇਹ ਡਬਲ ਸਟੈਂਡਰਡ ਨੇ। This deliberate contradiction between 2 yardsticks smacks of strong communal prejudices. Isn't it strange that while anyone can buy and own properties including agriculture lands in Punjab and now in Jammu and Kashmir, where the country's 2 main minority communities happen to be in majority,
Punjabis are denied the same rights in other states, notably in Gujarat, Rajasthan, Uttarakhand and Himachal। ਇਹ ਪਹਿਲੀ ਵਾਰ ਹੈ ਕਿ ਅਕਾਲੀਆਂ ਦੇ ਮੂੰਹੋਂ ਵੀ ਨਿਕਲਿਆ ਕਿ ਜੀ ਜੋ ਜੰਮੂ ਕਸ਼ਮੀਰ 'ਚ ਉੱਥੇ ਮੁਸਲਮਾਨ ਮੈਜੋਰਟੀ 'ਚ ਨੇ ਤੇ ਤੁਸੀਂ ਉਹਨਾਂ ਦੀਆਂ ਜ਼ਮੀਨਾਂ ਨੂੰ ਵੀ ਅਪ ਫॉर ਸੇਲ ਕਰ ਦਿੱਤਾ ਤੇ ਪੰਜਾਬ 'ਚ ਵੀ ਇਹ ਕਰ ਰਹੇ ਹੋ। ਔਰ ਜਿਵੇਂ ਤੁਸੀਂ ਵੀ ਕਿਹਾ ਕਿ ਵੀ ਇੱਕ ਚੰਗਾ ਰੁਝਾਨ, ਕਿਉਂਕਿ ਜਦੋਂ ਕੋਈ ਮੂਵਮੈਂਟ ਚੱਲਦੀ ਹੈ ਉਹਦੇ ਦੋ ਪਾਰਟ ਇੰਪੋਰਟੈਂਟ ਹੁੰਦੇ ਨੇ। ਇੱਕ ਤਾਂ ਲੀਡਰਸ਼ਿਪ, ਇੱਕ ਜਿਹਦੇ ਚੋਂ ਤੁਸੀਂ ਮੋਟੀਵੇਸ਼ਨ ਲੈ ਸਕੋ। ਬਿਲਕੁਲ ਹਿਸਟਰੀ ਜ਼ਾਹਰ ਹੈ ਮੋਟੀਵੇਸ਼ਨ ਹੁੰਦੀ ਹੈ, ਸਿੱਖਾਂ ਦੀ ਸਾਰੀ ਹਿਸਟਰੀ ਕੁਰਬਾਨੀਆਂ ਦੀ ਹੈ, ਮੋਰਚਿਆਂ ਦੀ ਹੈ, ਪਰ ਜਿਹਦੇ ਨਾਲ ਜਦੋਂ ਅਸੀਂ ਅੱਜ ਦੀ ਜਨਰੇਸ਼ਨ ਦੀ ਗੱਲ ਕਰ ਰਹੇ ਹਾਂ ਤਾਂ ਉਹਨੂੰ ਕਲਿੱਕ ਕਿਸੇ ਪਾਸੇ ਹੋਣ ਦੀ ਲੋੜ ਹੈ ਆਪਣੇ ਪਾਸਟ ਦੇ ਨਾਲ। ਔਰ ਅਸੀਂ ਤਾਂ ਪਹਿਲੇ ਦਿਨ ਹੀ ਮੇਰੀ ਜਿਹੜੀ ਯੂਨਾਈਟਿਡ ਨੇਸ਼ਨਸ ਦੇ ਬਾਹਰ ਜਿਹੜਾ ਕਿਸਾਨਾਂ ਦੇ ਹੱਕ 'ਚ ਜਿਹੜਾ ਉਹ ਪ੍ਰੋਟੈਸਟ ਸੀ, ਉਹਦੇ 'ਚ ਮੇਰੀ ਪਹਿਲੀ ਸਪੀਚ ਹੀ ਜਿਹੜੀ ਓਪਨਿੰਗ ਇਹਦੇ ਨਾਲ ਸੀ ਕਿ ਭਾਈ 310 ਸਾਲ ਪਹਿਲਾਂ 1710 'ਚ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਪਹਿਲਾ ਸਿੱਖ ਰਾਜ ਜਿਹੜਾ ਲੋਕਾਂ ਦਾ ਰਾਜ ਸੀ ਐਸਟੈਬਲਿਸ਼ ਹੁੰਦਾ ਤੇ ਪਹਿਲੀ ਪ੍ਰੋਕਲੇਮੇਸ਼ਨ ਸੀ ਕਿ ਟਿਲਰ ਆਫ ਦਾ ਲੈਂਡ ਇਜ਼ ਦਾ ਆਨਰ ਆਫ ਦਾ ਲੈਂਡ। ਉਹਦੇ 'ਚ ਕੋਈ ਹਿੰਦੂ ਸਿੱਖ ਮੁਸਲਮਾਨ ਦਾ ਸਵਾਲ ਨਹੀਂ ਸੀ। ਔਰ ਇਹ ਜਿਹੜਾ 1710 ਦਾ ਕਾਰਨਾਮਾ ਸੀ, ਇਹ ਜੋ ਫਰਾਂਸ ਨੇ ਜਿਹਨੂੰ ਦੁਨੀਆ 'ਚ ਜਿਹੜਾ ਫ੍ਰੈਂਚ ਰੈਵੋਲੂਸ਼ਨ ਕਰਕੇ ਯਾਦ ਕੀਤਾ ਜਾਂਦਾ 1799 'ਚ, ਕਿ ਉਸ ਤੋਂ ਆਲਮੋਸਟ 80 ਸਾਲ ਪਹਿਲਾਂ ਬੰਦਾ ਸਿੰਘ ਬਹਾਦਰ ਨੇ ਹਿਊਮਨ ਹਿਸਟਰੀ 'ਚ ਜਿਹੜਾ ਜ਼ਮੀਨ ਵਾਹੁਣ ਵਾਲਾ ਉਹਨੂੰ ਜ਼ਮੀਨ ਦਾ ਮਾਲਕ ਬਣਾ ਕੇ ਇਹਦੀ ਸ਼ੁਰੂਆਤ ਕੀਤੀ ਸੀ ਰੈਵੋਲੂਸ਼ਨ ਦੀ। ਔਰ ਅਸੀਂ ਕਿਹਾ ਵੀ ਅੱਜ ਜਿਨ੍ਹਾਂ ਦੇ ਕੋਲ ਪਾਵਰ ਹੈ ਉਹ 310 ਸਾਲ ਬਾਅਦ ਉਹਨਾਂ ਨੂੰ ਜਿਨ੍ਹਾਂ ਦੇ ਪੁਰਖਿਆਂ ਨੂੰ 310 ਸਾਲ ਪਹਿਲਾਂ ਬੇਜ਼ਮੀਨਿਆਂ ਤੋਂ ਜ਼ਿਮੀਂਦਾਰ ਬਣਾਇਆ ਸੀ, ਅੱਜ ਉਹ ਬੇਜ਼ਮੀਨਾਂ ਹੀ ਨਹੀਂ ਘਸਿਆਰੇ ਬਣਾਉਣ ਤੇ ਤੁਲੇ ਹੋਏ ਨੇ। ਔਰ ਮੈਨੂੰ ਖੁਸ਼ੀ ਹੋਈ ਅੱਜ ਜਦੋਂ ਮੈਂ ਖਬਰ ਦੇਖੀ ਕਿ ਪੰਜਾਬ ਦੇ ਵਿੱਚ ਬਹੁਤ ਵੱਡੇ 3-4 ਇਕੱਠ ਇੱਕ ਕਾਨੂੰਨ ਜਿੱਥੇ ਗੁਰਦਾਸ ਨੰਗਲ ਜਿੱਥੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਗ੍ਰਿਫਤਾਰੀ ਹੋਈ ਸੀ ਫਾਈਨਲੀ, ਔਰ ਫਤਿਹਗੜ੍ਹ ਸਾਹਿਬ ਜਿੱਥੇ ਕਿ ਉਹਨਾਂ ਨੇ ਆ ਕੇ ਝੰਡਾ ਗੱਡਿਆ ਸੀ, ਵੱਡੇ ਉੱਥੇ ਜਿਹੜੇ ਨੇ ਜਲਸੇ ਹੋਏ ਨੇ ਕਿਸਾਨ ਜਲਸੇ। ਔਰ ਉਹਦਾ ਟਾਈਟਲ ਮੇਜਰ ਸਿੰਘ ਇੱਕ ਅੱਛੇ ਜਰਨਲਿਸਟ ਨੇ ਪੰਜਾਬੀ ਅਜੀਤ ਦੇ, ਉਹਦਾ ਟਾਈਟਲ ਹੀ ਦਿੱਤਾ ਉਹਨਾਂ ਨੇ, ਬਾਬਾ ਬੰਦਾ ਸਿੰਘ ਬਹਾਦਰ ਬਣੇ ਕਿਸਾਨ ਸੰਘਰਸ਼ ਦੇ ਨਾਇਕ ਕਹਿੰਦੇ ਨੇ ਹੀਰੋ ਨੂੰ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਔਰ ਇਹ ਸਾਲ 350ਵਾਂ ਜਨਮ ਦਿਵਸ ਵੀ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ। ਔਰ ਗੁਰਦਾਸ ਨੰਗਲ ਤੇ ਸਰਹੰਦ ਦੀਆਂ ਇਤਿਹਾਸਕ ਥਾਵਾਂ ਤੇ ਵਿਸ਼ਾਲ ਕਾਨਫਰੰਸਾਂ ਕਰਕੇ ਇਸ ਦਿਨ ਨੂੰ ਮਨਾਇਆ ਗਿਆ। ਔਰ ਇਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਵਾਪਸ ਸਿੱਖ ਸੰਘਰਸ਼ ਦੇ ਆਦਰਸ਼ ਬਣਦੇ ਜਾ ਰਹੇ ਨੇ। ਔਰ ਅੱਗੇ ਪੂਰੀ ਦੀ ਡੀਟੇਲ ਹੈ ਕਿ ਵੀ ਇਸ ਮੌਕੇ ਕਿਸਾਨ ਘੋਲ ਨੂੰ ਇਤਿਹਾਸਕ ਤੇ ਸਮੁੱਚੇ ਪੰਜਾਬ ਦਾ ਘੋਲ ਕਰਾਰ ਦਿੰਦਿਆਂ ਦਿੱਲੀ ਦੇ ਹੁਕਮਰਾਨਾਂ ਖਿਲਾਫ ਵਿਸ਼ਾਲ ਲਾਮਬੰਦੀ ਕਰਦਿਆਂ ਆਰ ਪਾਰ ਦੀ ਲੜਾਈ ਲੜਨ ਦਾ ਸਮੁੱਚੇ ਇਕੱਠਾਂ ਨੇ ਪ੍ਰਣ ਦੁਹਰਾਇਆ। ਔਰ ਉਹਦੇ 'ਚ ਉਹਨਾਂ ਦੀ ਜਿਹੜੀਆਂ ਸਟੇਟਮੈਂਟਸ ਵੀ ਨੇ ਸਾਰੇ ਕਿਸਾਨ ਜਥੇਬੰਦੀਆਂ ਦੇ ਨਾਂ ਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਗੀਰਦਾਰੀ ਖਿਲਾਫ ਲੜ ਕੇ ਬੇਜ਼ਮੀਨਿਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਤੇ ਜ਼ਾਤ-ਪਾਤੀ ਵਿਤਕਰੇ ਨੂੰ ਤੋੜਦਿਆਂ ਹਜ਼ਾਰਾਂ ਸਾਲਾਂ ਦੇ ਦਬਾਇਆਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ, ਜਿਸ ਨੂੰ ਹੁਣ ਔਰ ਫਰਾਂਸੀਸੀ ਇਨਕਲਾਬ ਦੀ ਗੱਲ ਕੀਤੀ ਹੈ। ਔਰ ਉਹਨਾਂ ਨੇ ਕਿਹਾ ਕਿ ਬਈ ਹੁਣ ਉਹੀ ਜਿਹੜੀ ਮੌਜੂਦਾ ਹਕੂਮਤ ਜ਼ਬਰ ਤੇ ਤਾਨਾਸ਼ਾਹੀ ਦੇ ਨਾਲ ਉਹ ਸਾਰੇ ਨੂੰ ਅਨਡੂ ਕਰਨਾ ਚਾਹੁੰਦੀ ਹੈ ਜੋ ਕਿ 310 ਸਾਲ ਪਹਿਲਾਂ ਹਾਸਲ ਹੋਇਆ। ਔਰ ਇਸ ਸਾਰੇ ਦੇ ਉੱਤੇ ਜਿਹੜੇ ਅਸੀਂ ਟੌਪਿਕ ਆਲਰੇਡੀ ਡਿਸਕਸ ਕੀਤੇ ਨੇ, ਸਾਡੇ ਵੀਰ ਬਲਬੀਰ ਸਿੰਘ ਕੈਨੇਡਾ ਤੋਂ ਜਿਹੜੇ ਸਾਨੂੰ ਬਹੁਤ ਜਾਣਕਾਰੀ ਭਰਪੂਰ ਸਟੋਰੀਜ਼ ਵੀ ਭੇਜਦੇ ਨੇ, ਕੈਨੇਡੀਅਨ ਮੀਡੀਆ ਦੀਆਂ ਵੀ ਔਰ ਅਦਰਵਾਈਜ਼ ਵੀ, ਉਹਨਾਂ ਨੇ ਸਾਨੂੰ ਲਿਖਤ ਲਿਖੀ ਕਿ ਵਾਟ ਇਜ਼ ਨੈਕਸਟ ਫॉर ਸੇਲ, ਬਿਲਕੁਲ ਹੁਣ ਅੱਗੋਂ ਕੀ ਹੈ। ਔਰ ਉਹਨਾਂ ਨੇ ਕਿਹਾ ਕਿ ਜੀ ਮੈਂ ਤੁਹਾਡਾ TV 84 ਪ੍ਰੋਗਰਾਮ ਦਾ ਅੱਜ ਦਾ ਜਿਹੜਾ ਇੱਕ ਸੈਗਮੈਂਟ ਦੇਖਿਆ ਐਂਡ ਆਈ ਵਾਜ਼ ਨਾਟ ਸਰਪ੍ਰਾਈਜ਼ਡ ਬਾਈ ਇੰਡੀਅਨ ਗਵਰਨਮੈਂਟਸ ਐਕਸ਼ਨ ਟੂ ਸੈਲ ਕਸ਼ਮੀਰ, ਜੰਮੂ ਐਂਡ ਲਦਾਖ ਕੇ ਅਪ ਫॉर ਸੇਲ ਉਹਨਾਂ ਨੇ ਲਾਇਆ। Last year, Prime Minister Modi warned Abdullah Senior that Kashmir तेरे बाप का नहीं है कि भी ये उन्हें क्या सी। और हुण जिवें उन्होंने हुण मोदी दे बाप दा हो गया होए। Few weeks ago, Punjab's forming for sale and will be the land as well very soon कि भी उन्होंने already पंजाब दी किरसानी नूं खेतीबाड़ी नूं for sale कर दिता है। और हुण अगला पार्ट जिहड़ा है वो पंजाब दी लैंड है। His reply to Sikhs will be the same as he told Mr. Abdullah
ਜਦੋਂ ਸਿੱਖ ਕਹਿਣਗੇ ਕਿ ਜੀ ਇਹ ਤੁਸੀਂ ਸਾਡੀਆਂ, ਉਹਨਾਂ ਨੇ ਕਹਿਣਾ ਤੁਹਾਡੇ ਬਾਪ ਦੀਆਂ ਥੋੜ੍ਹੀਆਂ ਨੇ, ਜੀ ਇਹ ਸਾਡੀਆਂ ਨੇ ਜੋ ਕਸ਼ਮੀਰ 'ਚ, ਕਿਉਂਕਿ ਬਿਕੋਜ਼ ਬਣੀਆਂ ਇਨ ਗੁਜਰਾਤ ਸੈਲਸ ਗੁਡਸ ਓਨਲੀ ਫॉर ਪ੍ਰੋਫਿਟਸ, ਕਿ ਇਹ ਗੁਜਰਾਤ ਦੇ ਬਾਣੀਆਂ ਨੇ, ਮੋਦੀ ਅਮਿਤ ਸ਼ਾਹ, ਔਰ ਬਾਣੀਆਂ ਹਮੇਸ਼ਾ ਫਾਇਦੇ ਲਈ ਕੁਝ ਵੀ ਮਾਂ ਵੀ ਵੇਚ ਦਿੰਦਾ। ਔਰ ਇਹ ਹੁਣ ਤਾਂ ਉਹਨਾਂ ਨੇ ਮਾਈਨੋਰਟੀਜ਼ ਵਾਲੇ ਸੂਬੇ ਜਿੱਥੇ ਉਹਨਾਂ ਦੀ ਮੈਜੋਰਿਟੀ ਹੈ ਉਹਨਾਂ ਨੂੰ ਅਪ ਫॉर ਸੇਲ ਲਾਇਆ। ਫਿਰ ਉਹਨਾਂ ਨੇ ਕਿਹਾ ਵੀ ਆਲ ਕੀ ਲੀਡਰਸ ਇਨ ਇੰਡੀਆ ਫਰਮ ਗੁਜਰਾਤ ਵਰ ਆਲ ਸਿੰਗਲ, ਦੇ ਡੋਂਟ ਕੇਅਰ ਐਟ ਆਲ ਅਬਾਊਟ ਅਦਰਸ, not a single monument made in memories of slaughter that happened during partition। ਉਹਨਾਂ ਨੇ ਕਿਹਾ ਜੀ ਇਹ ਸਿੰਗਲ, ਇਹਨਾਂ ਨੂੰ ਕੋਈ ਨਹੀਂ ਹੈ ਕਿ ਵੀ ਬਾਕੀਆਂ ਨਾਲ ਕੀ ਵਾਪਰੇਗਾ, ਇਹ ਪਟੇਲ ਦਾ ਸਭ ਤੋਂ ਉੱਚਾ ਬਣਾਉਣ ਤੇ ਲੱਗੇ ਹੋਏ ਨੇ। ਔਰ ਇਸੇ ਤਰ੍ਹਾਂ ਮੋਹਨਦਾਸ ਜਿਹੜਾ ਜਿਹਨੇ ਆਪਣਾ ਸਭ ਨੂੰ ਛੱਡ ਦਿੱਤਾ ਸੀ, ਔਰ ਕਿਸ ਕਿਸਮ ਦਾ ਜਿਹੜਾ ਉਹਦਾ ਕਰੈਕਟਰ ਸੀ ਉਹਦੇ ਨਾਂ ਦੇ ਉੱਤੇ, ਜਾਂ ਰਾਮ ਮੰਦਰ, ਔਰ ਉਹਨਾਂ ਨੇ ਕਿਹਾ ਜੀ ਹੁਣ ਰਾਮ ਮੰਦਰ ਕਿਵੇਂ ਸੋਹਣਾ ਹੋਏਗਾ ਵਿਦਆਊਟ ਸੀਤਾ, ਸੀਤਾ ਤਾਂ ਹੈ ਹੀ ਨਹੀਂ, ਉਹ ਤਾਂ ਘਰੋਂ ਕੱਢਦੇ ਸੀ, ਨਾ ਹੀ ਹੁਣ ਮੰਦਰ 'ਚ ਹੈ ਉੱਥੇ ਰਾਮ ਦਾ ਹੀ ਹੈ, ਬਟ ਹੀ ਸੈਂਟ ਹਿਮ ਅਵੇ ਹਰ ਅਵੇ, ਦੇਅਰਫੋਰ ਹੀ ਵਿਲ ਡੂ ਵਟ ਮੈਜੋਰਿਟੀ ਵਿਲ ਟੈਲ ਹਿਮ ਟੂ ਡੂ। ਇਹ ਮੋਦੀ ਦੀ ਗੱਲ ਹੈ ਕਿ ਮੈਜੋਰਿਟੀ ਨੂੰ ਖੁਸ਼ ਕਰਨ ਲਈ ਸਭ ਕੁਝ ਕਰੇਗਾ। ਸਿੱਖਸ ਰੂਲ ਡਿਸਟਰੋਇਡ ਵਿਦ ਦ ਹੈਲਪ ਆਫ ਇੰਡੀਅਨ ਸਿਸਟਮੈਟਿਕਲੀ, ਕਿਵੇਂ ਇਹਨਾਂ ਨੇ ਪਹਿਲਾਂ ਵੀ ਸਿੱਖ ਰਾਜ ਤਬਾਹ ਕੀਤਾ, ਜਦੋਂ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਕਈ ਕੋਟ ਚੜੇ ਪੂਰਬੀ ਦੱਖਣੀ, ਜੀ ਪੂਰਬੀ ਅਤੇ ਦੱਖਣੀ ਹੈ ਹਮਲਾਵਰ। ਸਿੱਖਸ ਪਾਪੂਲੇਸ਼ਨ ਡਿਸਟਰੋਇਡ ਸਿਸਟਮੈਟਿਕਲੀ, ਕਿਵੇਂ ਸਿੱਖਾਂ ਦੀ ਪਾਪੂਲੇਸ਼ਨ ਡਿਸਟਰੋਏ ਕੀਤੀ ਹੈ। ਸਿੱਖਸ ਹਰਮੰਦਰ ਸਾਹਿਬ ਅਕਾਲ ਤਖਤ ਗੁਰਦੁਆਰਾਸ ਡਿਸਟਰੋਇਡ ਇੰਟੈਂਸ਼ਨਲੀ, ਕਿਵੇਂ ਜਾਣ ਬੁੱਝ ਕੇ ਉਹਨਾਂ ਨੇ ਹਮਲਾ ਕੀਤਾ। ਸਿੱਖਸ ਐਗਰੀਕਲਚਰ ਲੈਂਡ ਦਾ ਲਾਸਟ ਵਿਲ ਬੀ ਡਿਸਟਰੋਇਡ ਫਾਈਨੈਂਸ਼ੀਅਲੀ, ਉਹ ਨੀਤੀਆਂ ਬਣਾ ਦਿੱਤੀਆਂ ਨੇ ਕਿ ਤੁਹਾਡੇ ਕੋਲ ਆਪਣੀਆਂ ਜ਼ਮੀਨਾਂ ਵੇਚਣ ਤੋਂ ਇਲਾਵਾ ਕੋਈ ਚੋਇਸ ਨਹੀਂ ਰਹੇਗੀ। ਦਾ ਵਰਲਡ ਇਜ਼ ਵਾਚਿੰਗ ਡੋਂਟ ਵਾਂਟ ਟੂ ਕਮੈਂਟ, ਸਵਾਲ ਵਾਂ ਕਿ ਸਾਰਾ ਦੁਨੀਆ ਚੁੱਪ ਕਰਕੇ ਦੇਖ ਰਹੀ ਹੈ, ਕੋਈ ਉਹਨਾਂ ਨੂੰ ਨਹੀਂ ਸੁਝਦਾ ਕਿ ਕੁਝ ਕਰਨੇ। ਸੈਡ ਸਟੋਰੀ ਆਫ ਸਿੱਖਸ ਆਫ ਗੁਰੂ ਨਾਨਕ ਐਂਡ ਗੁਰੂ ਗੋਬਿੰਦ ਸਿੰਘ ਜੀ ਗੁਰਫਤਿਹ, ਕਿ ਇਹ ਇੱਕ ਉਦਾਸ ਕਰਨ ਵਾਲੀ ਕਹਾਣੀ ਹੈ ਸਿੱਖ ਕੌਮ ਦੀ। ਪਰ ਬਲਬੀਰ ਸਿੰਘ ਜੀ, ਦਿਲ ਛੱਡਣ ਵਾਲੀ ਗੱਲ ਨਹੀਂ ਹੈ। ਸਾਨੂੰ ਗੁਰੂ ਨੇ ਖਾਲਸਾ ਬਣਾਇਆ, ਆਪਣਾ ਰੂਪ ਆਪਣਾ ਆਪਾ ਗੁਰੂ ਨੇ ਖਾਲਸੇ 'ਚ ਰੱਖਿਆ, ਔਰ ਖਾਲਸੇ ਦੇ ਜ਼ਿੰਮੇ ਅਸੀਂ ਉਸ ਆਦਰਸ਼ ਤੋਂ ਪਾਸੇ ਹੋਏ। 47 ਦੌਰ ਦੀ ਸਾਡੀ ਲੀਡਰਸ਼ਿਪ ਕਮ ਅਕਲ ਸਾਬਤ ਹੋਈ, ਇਸ ਗੁਲਾਮੀ 'ਚ ਫਸੇ। ਪਰ ਅੱਜ ਇਸ ਗੱਲ ਦਾ ਧਿਆਨ ਰੱਖੀਏ ਕਿ ਜਿੱਥੇ ਮੋਦੀ ਦੇ ਖਿਲਾਫ ਕੋਈ ਚੂੰ ਨਹੀਂ ਸੀ ਕਰਦਾ, ਈਵਨ ਕਸ਼ਮੀਰ ਮੰਦਰ ਬਣਾਉਣ ਦਾ ਫੈਸਲਾ ਸੁਪਰੀਮ ਕੋਰਟ ਦਾ, ਇਹੀ ਨਹੀਂ ਸਿੱਖ ਕੌਮ ਖਲੋਤੀ ਹੈ, ਉਹਨਾਂ ਦੀਆਂ ਗੱਡੀਆਂ ਵੀ ਰੋਕ ਕੇ ਦਿਖਾਈਆਂ, ਉਹਦੇ ਪੁਤਲੇ ਵੀ ਸਾੜੇ ਨੇ। ਜਿਹੜੀ ਗੱਲ ਤਕਲੀਫ ਦੇ ਰਹੀ ਹੈ ਕਿ ਵੀ ਉਹਨੂੰ ਰਾਵਣ ਬਣਾ ਕੇ ਸਾੜਿਆ, ਇਹ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਹੀ ਕਰ ਸਕਦਾ। ਔਰ ਅਲਟੀਮੇਟਲੀ ਇਸੇ ਹੀ ਖਾਲਸੇ ਨੇ ਮੋਦੀ ਰਾਜ ਦੀਆਂ ਜੜ੍ਹਾਂ ਹੀ ਨਹੀਂ ਪੁੱਟਣੀਆਂ, ਹਿੰਦੂਤਵਾਦ ਦੀ ਆਈਡੀਓਲੋਜੀ ਨੂੰ ਵੀ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨਾ ਹੈ। ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ, ਖਾਲਿਸਤਾਨ ਵੀ ਲਿਬਰੇਟ ਹੋਏਗਾ, ਕਸ਼ਮੀਰ ਵੀ ਆਜ਼ਾਦ ਹੋਏਗਾ, ਨਾਰਥ ਈਸਟ ਦੀਆਂ ਸਟੇਟਾਂ ਵੀ ਇਸ ਜ਼ਾਲਮ ਪੰਜੇ ਤੋਂ ਆਜ਼ਾਦ ਹੋਣਗੀਆਂ, ਔਰ ਮੇਨਲੈਂਡ ਜਿਹੜਾ ਗੰਗਾ ਜਮਨਾ ਤਹਿਜ਼ੀਬ ਹੈ ਉੱਥੇ ਵੀ ਲੋਕ, ਔਰ ਖਾਸ ਤੌਰ ਤੇ ਜਦੋਂ ਅਸੀਂ ਦਲਿਤ ਐਮਪਾਵਰਮੈਂਟ ਦੀ ਗੱਲ ਕਰਦੇ ਉਹ ਵੀ ਲਿਬਰੇਟ ਹੋਣਗੇ। ਹੁਣ ਲੜਾਈ ਆਰ ਪਾਰ ਦੀ ਹੈ, ਇਹ ਵੇਲਾ ਦਿਲਗੀਰੀ ਦਾ ਨਹੀਂ ਹੈ, ਇਹ ਵੇਲਾ ਚੜ੍ਹਦੀ ਕਲਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਨੇ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।